ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁਡਲੈਂਡ, ਪਰਮਜੀਤ ਕੌਰ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GND ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨੇਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਂਟਲੀਪ ਟਰੱਕ ਸਟਾਪ ਵਾਲੇ ਤੇ ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰੀਏ ਅਕਾਲੀ ਦਲ ਦੀ ਸਿਆਸਤ ਤੋਂ। ਕਾਫੀ ਸਮੇਂ ਤੋਂ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਜੋ ਚੱਕ-ਥਲ ਹੋ ਰਹੀ ਆ ਉਹਦੇ ਬਾਬਤ ਆਪਾਂ ਲਗਾਤਾਰ ਖਬਰਾਂ 'ਚ ਸਰੋਤਿਆਂ ਤੱਕ ਜਾਣਕਾਰੀਆਂ ਪਹੁੰਚਾ ਹੀ ਰਹੇ ਹਾਂ। ਅਕਾਲੀ ਦਲ ਬਾਦਲ ਦੇ ਵਿੱਚ ਹੁਣ ਭੂੰਦੜ ਨੂੰ, ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਜੀ ਦੇਖੋ, ਇਹ ਕਾਫੀ ਵੱਡਾ ਫੈਸਲਾ ਹੈ ਜਿਹੜਾ ਅੱਜ ਸ਼ਾਮ ਨੂੰ ਆਇਆ ਹੈ। ਯਾਨੀ ਖਬਰੀਆਂ ਦੀ ਕਹਿ ਲਓ, ਵਿਸ਼ਲੇਸ਼ਕਾਂ ਦੀ ਕਹਿ ਲਓ, ਜਾਂ ਜੋ ਰਾਜਨੀਤੀ ਦੇ ਵਿੱਚ ਚਾਸਕੂ ਨੇ ਉਹਨਾਂ ਦੀ ਕਹਿ ਲਓ ਕਿ ਇਹ ਇੱਕ ਵੱਡੀ ਖਬਰ ਬਣ ਗਈ। ਗੱਲ ਇਹ ਆ ਕਿ ਜੋ ਇਸ ਵੇਲੇ ਦਾ ਮਾਹੌਲ ਹੈ ਸਭ, ਤਾਂ ਉਹਦੇ 'ਚ ਇਹ ਆ ਕਿ ਇਸ ਵੇਲੇ ਜੋ ਬਾਗੀ ਧਿਰ ਆ ਜਾਂ ਕਹਿ ਲਓ ਸੁਧਾਰਵਾਦੀ ਅਕਾਲੀ ਆ, ਮੈਂ ਉਹਨਾਂ ਦਾ ਪੱਖ ਸੁਣ ਰਿਹਾ ਸੀਗਾ। ਉਹ ਕਹਿ ਰਿਹਾ ਕਿ ਦੇਖੋ, ਇਹ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ, ਕਿਉਂਕਿ ਉਹਨਾਂ ਨੇ ਪ੍ਰਧਾਨਗੀ ਤੋਂ ਕੋਈ ਅਸਤੀਫਾ ਨਹੀਂ ਦਿੱਤਾ, ਸਿਰਫ ਜਸਟ ਇੱਕ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ। ਭੁੰਦੜ ਸਾਹਿਬ ਨੂੰ ਮੈਂ ਸੁਣਿਆ ਤਾਂ ਉਹ ਕਹਿੰਦੇ ਜੀ ਕਿ ਅੱਗੇ ਵੀ ਇਸ ਤਰ੍ਹਾਂ ਹੋਇਆ, ਜਦੋਂ ਬਰਨਾਲਾ ਸਾਹਿਬ ਪ੍ਰਧਾਨ ਵੀ ਸਨ ਤੇ ਮੁੱਖ ਮੰਤਰੀ ਵੀ ਸਨ, ਤਾਂ ਉਸ ਵੇਲੇ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਸੀ, ਤਾਂ ਇਹ ਕੋਈ ਅਜੂਬਾ ਨਹੀਂ ਹੋਇਆ। ਨਾਲ ਉਹਨਾਂ ਨੇ ਕਹਿ ਲਓ ਕਿ ਪ੍ਰਮਾਤਮਾ ਦਾ ਧੰਨਵਾਦ ਕੀਤਾ। ਹੁਣ ਜਿਹੜੇ ਵਿਸ਼ਲੇਸ਼ਕ ਨੇ, ਮੈਂ ਸੁਣ ਰਿਹਾ ਸੀਗਾ, ਕਾਫੀ ਪ੍ਰਸਿੱਧ ਵਿਸ਼ਲੇਸ਼ਕ ਨੇ ਮਨਜੀਤ ਸਿੰਘ, ਉਹ ਕਹਿ ਰਹੇ ਸੀ ਕਿ ਜਦੋਂ ਕੱਲ ਨੂੰ ਯਾਨੀ ਭਲਕੇ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ਤੇ, ਤਾਂ ਉਸ ਵੇਲੇ ਉਹ ਨਿਮਾਣੇ ਸਿੱਖ ਵਜੋਂ ਜਾ ਕੇ ਪੇਸ਼ ਹੋਣਗੇ। ਉਹਨਾਂ ਨੇ ਆਪਣੀਆਂ ਸਾਰੀਆਂ ਪਾਵਰਾਂ ਟਰਾਂਸਫਰ ਕਰ ਦਿੱਤੀਆਂ ਨੇ। ਪਰ ਮੈਂ ਜਿੰਨੀਆਂ ਵੀ ਇਸ ਵੇਲੇ ਕਹਿ ਲਓ ਕਿ ਸਟੇਟਮੈਂਟਾਂ ਨੇ ਜਾਂ ਜਿੰਨੇ ਵੀ ਹੁਣ ਤੱਕ ਟਵੀਟ ਵਗੈਰਾ ਆਏ ਆ, ਕਿਸੇ 'ਚ ਵੀ ਪ੍ਰਧਾਨ ਜੀ ਦਾ ਇਹ ਜ਼ਿਕਰ ਨਹੀਂ ਵੇਖਿਆ ਕਿ ਪਾਵਰਾਂ ਟਰਾਂਸਫਰ ਕਰਕੇ ਜਾ ਰਹੇ ਨੇ ਜਾਂ ਮਤਲਬ ਕਿ ਕੋਈ ਰਿਜ਼ਾਈਨ ਕੀਤਾ, ਐਸਾ ਕੁਛ ਨਹੀਂ ਹੈ। ਤਾਂ ਇਹਦੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਵਿਵਾਦ ਜ਼ਰੂਰ ਹੈ ਇਸ ਗੱਲ ਨੂੰ ਲੈ ਕੇ ਕਿ ਉਹਨਾਂ ਨੂੰ ਅਸਤੀਫਾ ਦੇ ਕੇ ਜਾਣਾ ਚਾਹੀਦਾ ਸੀਗਾ ਜੇ ਉਹ ਬਤੌਰ ਇੱਕ ਨਿਮਾਣਾ ਸਿੱਖ ਉੱਥੇ ਹਾਜ਼ਰ ਹੋਣਾ ਚਾਹੁੰਦੇ ਸਨ। ਤਾਂ ਇਹ ਮਤਲਬ ਕਿ ਇਸ ਵੇਲੇ ਦੀ ਇੱਕ ਭਖਵੀਂ ਬਹਿਸ ਹੈ ਜਨਾਬ, ਕਿ ਹਰੇਕ ਪੱਖ ਤੋਂ, ਹਰੇਕ ਐਂਗਲ ਤੋਂ ਮੈਂ ਤੁਹਾਨੂੰ ਦੱਸਣ ਦਾ ਯਤਨ ਕੀਤਾ। ਤਾਂ ਬਾਕੀ ਹੁਣ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਏਗੀ ਕੱਲ, ਉਹ ਕੀ ਨਿਬੇੜਾ ਕਰਦੇ ਨੇ, ਕਿਸ ਤਰ੍ਹਾਂ ਦਾ ਮਾਹੌਲ ਬਣੇਗਾ, ਇਹਦਾ ਪਤਾ ਨਹੀਂ। ਤਾਂ ਇਸ ਵੇਲੇ ਅਕਾਲੀ ਦਲ ਨੇ ਇਹ ਜਿਹੜਾ ਫੈਸਲਾ ਲਿਆ ਕੁਝ ਸੋਚ ਸਮਝ ਕੇ ਲਿਆ, ਪਰ ਮੈਨੂੰ ਲੱਗਦਾ ਪਤਾ ਨਹੀਂ ਕਿਉਂ ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਦੇ ਵਿੱਚ ਇਉਂ ਲੱਗਦਾ ਕਿ ਖੁਦ ਸੁਖਬੀਰ ਸਿੰਘ ਬਾਦਲ ਵੀ ਗੈਰ ਹਾਜ਼ਰ ਰਹਿ ਜਾਂਦੇ ਨੇ ਕਈ ਵਾਰ। ਜੇ ਇੰਨਾ ਕੋਈ ਕੰਮ ਕਰਨਾ ਸੀ ਤੇ ਬਹੁਤ ਪਹਿਲਾਂ ਹੋ ਸਕਦਾ ਸੀ। ਇਹ ਜਿਹੜਾ ਸੁਧਾਰਵਾਦੀ ਧੜਾ ਹੈ, ਇਹਨਾਂ ਦੇ ਵਿੱਚੋਂ ਜਿਹੜੇ ਮੋਢੀਆਂ ਚੋਂ ਇੱਕ ਬੰਦਾ ਇੱਕ ਦਿਨ ਸਾਡੇ ਕੋਲ ਆਇਆ ਸੀਗਾ, ਬੈਠਾ ਸੀਗਾ, ਮੈਂ ਇੰਟਰਵਿਊ ਵੀ ਕੀਤੀ ਇੱਕ ਅਦਾਰੇ ਲਈ, ਤੇ
ਉਹਨੇ ਆਫ ਦੀ ਰਿਕਾਰਡ ਦੱਸਿਆ ਕਿ ਮੈਂ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਪੇਸ਼ਕਸ਼ ਐਸਾ ਕਰ ਦਿੱਤੀ ਸੀ ਕਿ ਤੁਸੀਂ ਬਈ ਏਦਾਂ ਕਰੋ ਕਿ ਕਮੇਟੀ ਬਣਾ ਲਓ 7 ਬੰਦਿਆਂ ਦੀ, 7 ਬੰਦਿਆਂ ਦੀ ਕਮੇਟੀ ਬਣਾ ਲਓ ਜਿਹਦੇ ਚ 4 ਤੁਸੀਂ ਪਾ ਲਓ, ਜਿਹਦੇ ਚ ਸੁਖਬੀਰ ਸਿੰਘ ਬਾਦਲ ਵੀ ਆ ਜਾਣ, ਕੀ ਫਰਕ ਪੈਂਦਾ? ਤਾਂ ਜੇ ਤੁਹਾਨੂੰ ਲੱਗਦਾ ਤਾਂ ਇਹਦੇ ਚ ਕੀ ਸੀਗਾ ਕਿ ਸਾਰਾ ਕੁਝ ਹੋ ਜਾਣਾ ਸੀਗਾ, ਅਸੀਂ ਲੋਕਾਂ ਚ ਜਾਣ ਜੋਗੇ ਵੀ ਬਚ ਜਾਂਦੇ, ਸਾਡੇ ਚ ਤਰੇੜ ਵੀ ਨਾ। ਤਾਂ ਉਹੀ ਗੱਲ ਹੈ ਕਿ ਮਤਲਬ ਇਹਨਾਂ ਦੇ ਜਿਹੜੇ ਫੈਸਲੇ ਆ ਕਿ ਜੇ ਇਸ ਤਰ੍ਹਾਂ ਦਾ ਫੈਸਲਾ ਲੈਣਾ ਹੀ ਸੀਗਾ ਤਾਂ ਉਹ ਵਕਤ ਵਿਹਾ ਕੇ ਲੈਣ ਦੀ ਥਾਂ ਤੇ ਵਕਤ ਬਚਾ ਕੇ ਲੈ ਲਿਆ ਜਾਂਦਾ। ਇਸ ਤਰ੍ਹਾਂ ਲਿਆ ਜਾਂਦਾ, ਕੋਈ ਕਮੇਟੀ ਦਾ ਗਠਨ ਕਰ ਦਿੰਦੇ ਕਿ ਬਾਈ ਠੀਕ ਆ ਮੈਂ ਉਸ ਕਮੇਟੀ ਚ ਆ ਜਾਣਾ, ਤਾਂ ਕਮੇਟੀ ਚ ਤੇ ਤੁਹਾਡਾ ਹੀ ਬਹੁਮਤ ਰਹਿਣਾ ਸੀਗਾ ਨਾ। 7 ਕਰ ਲੈਂਦੇ, 4 ਤੁਹਾਡੇ ਆ ਜਾਂਦੇ, 3 ਉਹਨਾਂ ਦੇ ਲੈ ਲਓ, ਤੇ 3 ਚੋਂ ਵੀ ਅਯਾਲੀ ਸਾਹਿਬ ਵਰਗੇ ਜਿਹੜੇ ਉਹ ਨਿਊਟਰਲ ਬੰਦੇ ਨੇ। ਮਤਲਬ ਕਿ ਇਸ ਤਰ੍ਹਾਂ ਹੁਣ ਕਦਮ ਚੁੱਕੇ ਜਾ ਰਹੇ ਨੇ। ਚਲੋ ਇਹ ਇਹਨਾਂ ਦੇ ਫੈਸਲੇ ਆਪਾਂ ਕਿੰਤੂ ਨਹੀਂ ਕਰ ਸਕਦੇ ਬਹੁਤਾ, ਕਿਉਂਕਿ ਹਰੇਕ ਪਾਰਟੀ ਦੀ ਇੱਕ ਰਣਨੀਤੀ ਹੁੰਦੀ ਹੈ, ਇੱਕ ਉਹਨਾਂ ਦੀ ਆਜ਼ਾਦੀ ਹੁੰਦੀ ਆ ਕਿ ਉਹਨਾਂ ਨੇ ਕਹਿ ਲਓ ਕਿ ਆਪਣੀ ਖੁਦ ਮੁਖਤਿਆਰੀ ਚ, ਆਜ਼ਾਦੀ ਚ, ਅਧਿਕਾਰ ਖੇਤਰ ਚ ਰਹਿ ਕੇ ਫੈਸਲੇ ਲੈਣੇ, ਉਹਨਾਂ ਦੀ ਟੈਨਸ਼ਨ ਹੈ। ਆਪਾਂ ਤੇ ਸਿਰਫ ਕਹਿ ਲਓ ਕਿ ਜੋ ਆ ਰਿਹਾ ਉਹੀ ਸੁਣਾ ਰਹੇ ਆ, ਤਾਂ ਉਹਦੇ ਲਿਹਾਜ਼ ਨਾਲ ਇੱਕ ਆਪਣੀ ਰਾਏ ਰੱਖ ਸਕਦੇ ਹਾਂ ਕਿ ਇਸ ਤਰ੍ਹਾਂ ਹੋ ਸਕਦਾ ਸੀ, ਜਾਂ ਸਾਡੀ ਆਬਜ਼ਰਵੇਸ਼ਨ ਆ ਕੇ ਅਸੀਂ ਕਿਸੇ ਨੂੰ ਫੈਸਲਾ ਬਦਲਣ ਵਾਸਤੇ ਜਾਂ ਬਣਾਉਣ ਵਾਸਤੇ ਮਜਬੂਰ ਤੇ ਕਰ ਨਹੀਂ ਸਕਦੇ। ਤਾਂ ਇਸ ਕਰਕੇ ਇਸ ਫੈਸਲੇ ਤੇ ਕਹਿ ਲਓ ਕਿ ਕਿੰਤੂ ਪਰੰਤੂ ਫੇਰ ਹੋਏ ਨੇ। ਯਾਨੀ ਜੇ ਵਿਚਲਾ ਰਾਹ ਕਿਤੇ ਰਣਨੀਤਿਕ ਢੰਗ ਨਾਲ ਕੱਢਿਆ ਜਾਂਦਾ, ਜਾਂ ਬੜਾ ਮਤਲਬ ਕਿ ਸੋਚ ਵਿਚਾਰ ਕੇ ਬਹੁਤ ਪਹਿਲਾਂ ਸਾਲ 2 ਸਾਲ ਪਹਿਲਾਂ ਕੱਢ ਲਿਆ ਜਾਂਦਾ ਤੇ ਬਿਹਤਰ ਸੀਗਾ। ਯਾਨੀ ਅੱਜ ਦੀ ਤਰੀਕ ਦੇ ਵਿੱਚ ਇੰਨੀਆਂ ਨੌਬਤਾਂ ਇਹੋ ਜਿਹੀਆਂ ਨਾ ਆਉਂਦੀਆਂ। ਤਾਂ ਇਸ ਵੇਲੇ ਇਹੀ ਜਾਬਾਂ ਦਾ ਭੇੜ ਆ। ਕੋਈ ਕਹਿ ਰਿਹਾ ਕਿ ਪ੍ਰਧਾਨ ਨੇ ਠੀਕ ਕੀਤਾ, ਉਹਨੇ ਇੱਕ ਨਮਾਣੇ ਸਿੱਖ ਵਜੋਂ ਉੱਥੇ ਆਪਣੇ ਆਪ ਨੂੰ ਹਾਜ਼ਰ ਕਰਨਾ ਹੈ। ਕੋਈ ਕਹਿ ਰਿਹਾ ਕਿ ਚੰਗਾ ਹੁੰਦਾ ਅਸਤੀਫਾ ਦੇਣ, ਅਸਤੀਫਾ ਦੇ ਕੇ ਦਿਖਾਣ। ਇਸ ਤਰ੍ਹਾਂ ਦੀਆਂ ਗੱਲਾਂ, ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ। ਬਾਕੀ ਹੁਣ ਭਲਕੇ ਪਤਾ ਲੱਗੂਗਾ ਕਿ ਸਿੰਘ ਸਾਹਿਬਾਨ ਦੀ ਇਕੱਤਰਤਾ ਕੀ ਕੱਲ ਨੂੰ ਕੋਈ ਗੁਰਮਤਾ ਆਉਂਦਾ, ਕੋਈ ਫੈਸਲਾ ਹੁੰਦਾ, ਜਾਂ ਫਿਰ ਕੋਈ ਪੱਖ ਰੱਖਣ ਵਾਸਤੇ ਅਗਾਂਹ ਲਈ ਕੋਈ ਇਕੱਤਰਤਾ ਜਿਹੜੀ ਹੈ ਮੁਕਰਰ ਕੀਤੀ ਜਾਂਦੀ ਹੈ। ਤਾਂ ਬਹਰਹਾਲ ਵੱਡੀ ਖਬਰ ਹੈ ਜਨਾਬ, ਇਹ ਵੱਡੀ ਖਬਰ ਹੈ ਸਾਹਿਬ ਕਿ ਇਸ ਵੇਲੇ ਅਕਾਲੀ ਦਲ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਹੋਰਾਂ ਨੂੰ ਥਾਪ ਦਿੱਤਾ, ਜਿਹੜੇ ਕਿ ਸਿਆਸੀ ਕੈਰੀਅਰ ਦੀ ਸ਼ੁਰੂਆਤ ਬਤੌਰ ਸਰਪੰਚ ਕਰਦੇ ਆ। ਤਾਂ ਇੱਕ ਇੰਟਰਸਟਿੰਗ ਗੱਲ ਹੈ ਕਿ ਬਾਦਲ ਸਾਹਿਬ ਦੀ ਸ਼ੁਰੂਆਤ ਵੀ ਜਿਹੜੀ ਹੈ ਉਹ ਕਹਿ ਲਓ ਕਿ ਬਤੌਰ ਸਰਪੰਚ ਹੋਈ। ਤਾਂ ਇੱਕ ਵਾਰੀ ਫਿਰ ਇੱਕ ਦੂਸਰਾ ਸਰਪੰਚ ਜਿਹੜਾ ਹੈ ਉਹ ਕਾਰਜਕਾਰੀ ਪ੍ਰਧਾਨ ਬਣਿਆ। ਯਾਨੀ ਇਸ ਵੇਲੇ ਸੁਧਾਰਵਾਦੀ ਧੜਾ ਜਿਹੜਾ ਉਹ ਇਸ ਨੂੰ ਪ੍ਰਵਾਨ ਨਹੀਂ ਕਰ ਰਿਹਾ। ਅਕਾਲੀ ਦਲ ਬਾਦਲ ਦਾ ਜਿਹੜਾ ਵਫਾਦਾਰ ਖੇਮਾ ਹੈ ਸੁਖਬੀਰ ਸਿੰਘ ਬਾਦਲ ਦਾ, ਉਹ ਇਸ ਨੂੰ ਇੱਕ ਬਹੁਤ ਵਧੀਆ ਫੈਸਲਾ ਦੱਸ ਰਿਹਾ। ਤੇ ਜਿਹੜੇ ਆਪਣੇ ਵਰਗੇ ਆ ਉਹ ਆਪੋ ਆਪਣੇ ਪੱਧਰ ਤੇ ਕੋਈ ਕਿਸੇ ਪੱਖ ਨੂੰ ਹੈ, ਕੋਈ ਕਿਸੇ ਪੱਖ ਨੂੰ। ਤਾਂ ਕੁੱਲ ਮਿਲਾ ਕੇ ਇੱਕ ਵੱਡਾ ਮੂਵ ਹੈ ਜਿਹੜਾ ਉਹ ਅਕਾਲੀ ਦਲ ਨੇ ਚੱਲ ਦਿੱਤਾ। ਬਾਕੀ ਹੁਣ ਫੈਸਲਾ ਜਿਹੜਾ ਕੱਲ ਨੂੰ ਹੋਏਗਾ ਕੀ ਬਣਦਾ ਜੀ। ਅਸਲ ਦੇ ਵਿੱਚ ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਤੋਂ ਲੈ ਕੇ ਮਿੰਟੂ ਜੀ, ਜਾਂ ਜਿਵੇਂ ਤੁਸੀਂ ਸੁਧਾਰਵਾਦੀਆਂ ਦਾ ਜ਼ਿਕਰ ਕੀਤਾ, ਉਦੋਂ ਤੋਂ ਹੀ ਲੈ ਕੇ ਇਹ ਬਦਲਾਅ ਤਾਂ ਮੋਹਰਲੀ ਕਤਾਰ ਦੇ ਵਿੱਚ ਪ੍ਰਧਾਨ ਦੇ ਉਹਦੇ ਤੋਂ ਲੈ ਕੇ ਬਦਲਾਅ ਦੀ ਮੰਗ ਤਾਂ ਉੱਠ ਹੀ ਰਹੀ ਸੀਗੀ, ਉਹ ਤਾਂ ਲਗਾਤਾਰ ਚਰਚਾ ਚੱਲ ਹੀ ਰਹੀ ਸੀ। ਪਰ ਫਿਰ ਵੀ ਪ੍ਰਧਾਨ ਸਾਹਿਬ ਨੇ ਸਾਰੀਆਂ ਚੀਜ਼ਾਂ ਆਪਦੇ ਕੋਲ ਰੱਖਣ ਦੇ ਲਈ ਕਦੇ ਯੂਥ ਅਕਾਲੀ ਦਲ ਤੋਂ ਘਵਾਤਾ, ਕਦੇ ਕਿਸੇ ਤੋਂ ਘਵਾਤਾ ਕਿ ਬਈ ਨਹੀਂ ਪ੍ਰਧਾਨ ਤਾਂ ਸੁਖਬੀਰ ਹੀ ਰਹਿਣਗੇ। ਸੋ ਇਹ ਮੂਵ ਜਿਹੜਾ ਚੱਲੇ, ਇਹ ਲੱਗਦਾ ਫਿਰ ਹੈ ਵੀ ਆਪਦੇ ਕੋਲੇ ਹੀ ਆਪਦਾ ਸਾਰਾ ਕੁਝ ਉੱਥੇ ਹੀ ਕਾਬਜ਼ ਰਹਿਣ ਦੇ ਦਾ ਹੀ ਇੱਕ ਹੀਲਾ ਜਿਹਾ ਲੱਗਦਾ। ਵੇਖੋ ਗੱਲ ਇਹ ਆ ਕਿ ਕੋਈ ਵੀ ਬੰਦਾ ਆਪਦੀ ਤਾਕਤ ਤੇ ਗਵਾਉਣੀ ਨਹੀਂ ਚਾਹੁੰਦਾ, ਤਾਕਤ ਤੇ ਨਹੀਂ ਗਵਾਉਣੀ ਚਾਹੁੰਦਾ। ਪਰ ਦੂਜਾ ਮੈਂ ਹੁਣ ਸਾਰੀ ਗੱਲ ਨਹੀਂ ਖੋਲ ਕੇ ਦੱਸ ਸਕਦਾ। ਮੈਂ ਤੁਹਾਨੂੰ ਇੱਕ ਕਹਿ ਲਓ ਕਿ ਗੁੱਝੀ ਜੀ ਰਮਜ਼ ਦਿੱਤੀ ਆ ਕਿ ਇਉਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਤੋਂ ਖੁਦ ਸੁਖਬੀਰ ਸਿੰਘ ਬਾਦਲ ਹੀ ਗੈਰ ਹਾਜ਼ਰ ਰਹਿੰਦੇ ਨੇ। ਇਹ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਮੈਂ ਕਿਸੇ ਤਰਕ ਦੇ ਆਧਾਰ ਤੇ ਕਹਿ ਰਿਹਾ, ਕੋਈ ਮਤਲਬ ਕਿ ਠੋਸ ਵਜ੍ਹਾ ਹੈ ਇਸ ਦੀ। ਤਾਂ ਇਹ ਆ ਕਿ ਜਦ ਤੁਸੀਂ ਬਤੌਰ ਪ੍ਰਧਾਨ ਆਪਣੇ ਫੈਸਲੇ ਜਿਹੜੇ ਆ ਉਹਦੇ ਵਿੱਚ ਖੁਦ ਹੀ ਸ਼ਾਮਲ ਨਹੀਂ ਹੋ ਪੂਰੀ ਤਰ੍ਹਾਂ, ਤਾਂ ਤੁਸੀਂ ਸੋਚ ਸਕਦੇ ਹੋ ਨਾ। ਹਾਂ, ਜਥੇਬੰਦਕ ਢਾਂਚਾ ਕਿਵੇਂ ਨਾਲ ਚੱਲੂ ਸਾਰਾ ਫਿਰ ਤੁਹਾਡੇ? ਹਾਂ ਜੀ, ਜਥੇਬੰਦਕ ਢਾਂਚੇ ਦੀ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਜੀ ਕਿ ਡਿੰਪੀ ਗਿਆ ਜੀ। ਹੁਣ ਤੁਸੀਂ ਕਦੇ ਸੋਚ ਕੇ ਦੇਖਿਆ, ਬੜੀ ਗਹਿਰੀ ਅੱਖ ਨਾਲ ਸੋਚ ਕੇ ਦੇਖੋ ਕਿ ਉਹਦੇ ਨਾਲ ਜਾਣ ਵਾਲੇ ਵਰਕਰ ਕੌਣ ਹੈ? ਵਰਕਰ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਤਾਂ ਗਏ ਨਹੀਂ ਹੋਣਗੇ, ਜ਼ਿਆਦਾਤਰ ਉਹ ਹੋਣਗੇ ਜਿਨ੍ਹਾਂ ਨੂੰ
ਡਿੰਪੀ ਢਿੱਲੋਂ ਦੇ ਲੜ ਲਾਇਆ ਸੀਗਾ ਕਿਸੇ ਟਾਈਮ ਅਕਾਲੀ ਦਲ ਵਾਲਾ। ਸੁਖਬੀਰ ਬਾਦਲ ਨੇ, ਸਹੀ। ਹਾਂਜੀ ਸਰ, 2009 ਚ ਪ੍ਰਧਾਨ ਬਣੇ ਸਨ ਤੇ ਡਿੰਪੀ, ਬੰਟੀ, ਰੋਜ਼ੀ, ਇਹਨਾਂ ਸਾਰਿਆਂ ਦਾ ਕਹਿ ਲਓ ਕਿ ਸੂਰਜ ਉਦੇ ਉਸ ਤੋਂ ਬਾਅਦ ਹੀ ਹੁੰਦਾ ਹੈ। ਹਾਂਜੀ ਹਾਂਜੀ ਬਿਲਕੁਲ। ਅੱਛਾ, ਹੁਣ ਇਹਨਾਂ ਦੀ ਹਲਕਾ ਇੰਚਾਰਜ ਲਾਉਣ ਦੀ ਜਿਹੜੀ ਪ੍ਰਥਾ ਸੀਗੀ, ਉਹ ਵੇਖੋ ਹੁੰਦਾ ਕੀ ਸੀ ਕਿ ਪਹਿਲਾਂ ਉੱਤੇ ਸਰਕਲ ਜਥੇਦਾਰ ਹੁੰਦੇ ਸੀਗੇ, ਇਸ ਤਰ੍ਹਾਂ ਇੱਕ ਨਾ ਬੜਾ ਜਥੇਬੰਦਕ ਢਾਂਚਾ ਵਧੀਆ ਹੁੰਦਾ ਸੀਗਾ, ਜ਼ਿਲ੍ਹਾ ਪ੍ਰਧਾਨ ਹੁੰਦਾ ਸੀ। ਅੱਜ ਦੇ ਦੌਰ ਚ ਕੀ ਹੈ ਕਿ ਜਿਹੜਾ ਹਲਕਾ ਇੰਚਾਰਜ ਆ ਉਹਨੇ ਹੀ ਸਭ ਕੁਝ ਕਰਾਉਣਾ, ਉਹਨੇ ਹੀ ਦੇਣਾ, ਉਹਨੇ ਹੀ ਲੈਣਾ। ਕੋਈ ਵੀ ਦੂਸਰਾ ਵੱਡੇ ਤੋਂ ਵੱਡਾ ਲੀਡਰ ਉਹਦੇ ਹਲਕੇ ਚ ਇੰਟਰਫੀਰੈਂਸ ਨਹੀਂ ਸੀ ਕਰ ਸਕਦਾ। ਤਾਂ ਉਹਦਾ ਨਤੀਜਾ ਕੀ ਜੀ? ਨਤੀਜਾ ਇਹ ਹੋਇਆ ਕਿ ਕਿਸੇ ਵੀ ਬੰਦੇ ਹਲਕਾ ਇੰਚਾਰਜਾਂ ਦੀਆਂ ਰਿਆਸਤਾਂ ਹੀ ਬਣ ਗਈਆਂ ਇੱਕ ਤਰ੍ਹਾਂ ਨਾਲ। ਜਿਹੜਾ ਬਿਲਕੁਲ ਅੰਦਰੂਨੀ ਡੈਮੋਕ੍ਰੈਟਿਕ ਸਿਸਟਮ ਸੀਗਾ ਉਹ ਖਤਮ ਹੋ ਗਿਆ। ਜੀ ਸਰ, ਬਿਲਕੁਲ। ਜੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਾਰਟੀ ਦਾ ਪ੍ਰਭਾਵ ਹੁੰਦਾ ਹੈ, ਪਾਰਟੀ ਨਾਲ ਜਿਹੜਾ ਜਜ਼ਬਾਤ ਜੁੜਦਾ ਹੈ, ਉਹ ਵਰਕਰ ਦਾ ਜਿਹੜਾ ਸੀ ਉਹ ਖਤਮ ਹੋ ਗਿਆ। ਕਿਤੇ ਨਾ ਕਿਤੇ ਕਹਿ ਲਓ ਫਿੱਕਾ ਪੈ ਕੇ ਉਹ ਜੁੜ ਗਿਆ ਇੱਕ ਵਿਅਕਤੀ ਵਿਸ਼ੇਸ਼ ਨਾਲ। ਉਹ ਕੰਮ ਲੈਣ ਵੀ ਉਹਦੇ ਕੋਲ ਜਾ ਰਿਹਾ, ਦੁੱਖ ਸੁਣਾਉਣ ਵੀ ਉਹਦੇ ਕੋਲ ਜਾ ਰਿਹਾ, ਤੇ ਗਲਤ ਕਰਵਾਉਣ ਵੀ ਉਹਦੇ ਕੋਲ ਜਾ ਰਿਹਾ। ਤਾਂ ਫਿਰ ਅੱਜ ਹਲਕਾ ਇੰਚਾਰਜ ਜਦੋਂ ਹਲਕਾ ਛੱਡੇਗਾ ਤਾਂ ਫਿਰ ਹਲਕੇ ਚ ਕੀ ਛੱਡੇਗਾ? ਸਹੀ ਸੀ, ਬਿਲਕੁਲ। ਤਾਂ ਇਹ ਚੀਜ਼ਾਂ ਹੁੰਦੀਆਂ ਨੇ ਸਾਹਿਬ ਕਿ ਜਦੋਂ ਤੁਸੀਂ ਤਨਜ਼ੀਮ ਚਲਾਉਣੀ ਆ, ਪਰਿਵਾਰ ਚਲਾਉਣਾ ਹੈ, ਉਹਦੇ ਚ ਬਹੁਤ ਕੁਝ ਹੁੰਦਾ ਹੈ, ਉਹ ਫੈਸਲੇ ਬਹੁਤ ਮਾਇਨੇ ਰੱਖਦੇ ਆ। ਸੋ ਸੁਖਬੀਰ ਸਿੰਘ ਬਾਦਲ ਨੂੰ ਇਹ ਹੋਇਆ ਕਿ ਜੇ ਇੱਕ ਵਾਰੀ ਮੇਰੀ ਪਕੜ ਢਿੱਲੀ ਹੋ ਗਈ ਫਿਰ ਕਿੰਨੇ ਪੁੱਛਣਾ। ਤਾਂ ਇਹਦੇ ਚ ਹੀ ਜਿੱਦਾਂ ਕਰੀਏ ਕਿ ਜਿਹੜੀ ਇਹੀ ਧਾਰਨਾ ਹੈ, ਇਹੀ ਫੈਸਲਾ ਹੈ ਜੋ ਉਹਨਾਂ ਦੇ ਉਲਟ ਜਾਂਦਾ ਹੈ, ਤਾਂ ਉਹੀ ਫੈਸਲੇ ਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕੋਈ ਸ਼ਾਇਦ ਘਰੋਂ ਹੀ ਕਹਿ ਰਿਹਾ ਹੋਵੇ ਕਿ ਨਹੀਂ ਏਦਾਂ ਨਹੀਂ, ਏਦਾਂ ਹੋਰ। ਤਾਂ ਸਮਝ ਆ ਗਈ? ਤਾਂ ਇਹੀ ਹੈ ਨਾ ਕਿ ਉਹਨਾਂ ਦੇ ਸਾਲਾ ਸਾਹਿਬ ਕਿੱਥੇ ਨੇ? ਸੋ ਇਹ ਚੀਜ਼ਾਂ ਹੁੰਦੀਆਂ ਨੇ ਜਨਾਬ। ਐਦੋਂ ਵਧੀਆ ਢੰਗ ਨਾਲ ਸੰਕੇਤਕ ਮੈਂ ਨਹੀਂ ਦੱਸ ਸਕਦਾ ਕਿ ਗੱਲ ਇਹ ਆ ਕਿ ਇਹੀ ਹੁੰਦਾ ਕਿ ਜਦੋਂ ਤੁਸੀਂ ਜਥੇਬੰਦਕ ਤਾਕਤ ਨੂੰ ਵਿਅਕਤੀ ਵਿਸ਼ੇਸ਼ ਤਾਕਤ ਦੇ ਵਿੱਚ ਬਦਲ ਦਿੰਦੇ ਹੋ, ਜਦੋਂ ਤੁਸੀਂ ਇੱਕ ਪਾਰਟੀ ਦੀ ਰਵਾਇਤ ਨੂੰ ਇੱਕ ਮਾਡਲ ਚ ਬਦਲ ਦਿੰਦੇ ਹੋ, ਮਾਈਕਰੋ ਮੈਨੇਜਮੈਂਟ ਦੇ ਵਿੱਚ ਬਦਲ ਦਿੰਦੇ ਹੋ, ਤਾਂ ਸਿੱਟੇ ਇਹੋ ਜਿਹੇ ਨਿਕਲਦੇ ਨੇ। ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਆਪਾਂ। ਅੰਮ੍ਰਿਤਪਾਲ ਸਿੰਘ ਦੀ NSA ਨੂੰ, ਅੰਮ੍ਰਿਤਪਾਲ ਸਿੰਘ ਦੇ NSA ਨੂੰ ਇੱਕ ਸੁਰ ਦੇ ਵਿੱਚ ਜਾਇਜ਼ ਕਰਾਰ ਦਿੱਤਾ ਜੀ, ਕੀ ਨੇ? ਦੇਖੋ, ਇਹ ਗਏ ਸਨ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਮੰਗਿਆ ਸੀਗਾ ਜਵਾਬ, ਤੇ ਜਵਾਬ ਦੇਣਾ ਸੀ ਦੋ ਧਿਰਾਂ ਨੇ। ਦੋ ਧਿਰਾਂ ਕਿਹੜੀਆਂ ਨੇ? ਇੱਕ ਸੈਂਟਰਲ ਗਵਰਨਮੈਂਟ ਤੇ ਦੂਸਰੀ ਹੈ ਸਟੇਟ ਗਵਰਨਮੈਂਟ, ਯਾਨੀ ਪੰਜਾਬ ਗਵਰਨਮੈਂਟ। ਜੀ ਜੀ। ਦੋਹਾਂ ਨੇ ਹੀ ਇੱਕੋ ਸੁਰ ਦੇ ਵਿੱਚ ਕਿਹਾ ਕਿ ਇਹ ਜਾਇਜ਼ ਆ। ਤੇ ਇੱਥੋਂ ਤੱਕ ਕਿਹਾ ਗਿਆ ਕਿ ਜੋ ਇਹਨਾਂ ਤੋਂ ਜੇਲ੍ਹ ਦੇ ਵਿੱਚੋਂ ਬਿਜਲਈ ਯੰਤਰ ਯਾਨੀ ਮੋਬਾਈਲ ਇਤਿਆਦਿਕ ਬਰਾਮਦ ਹੋਏ ਆ, ਉਹਨਾਂ ਤੋਂ ਇਹ ਗੱਲ ਜ਼ਾਹਰ ਹੋਈ ਆ ਕਿ ਇਹਨਾਂ ਦੇ ਸੰਪਰਕ ਜਿਹੜੇ ਸੀਗੇ ਉਹ ਜੇਲ੍ਹ ਚ ਹੋਣ ਦੇ ਬਾਵਜੂਦ ਵੀ ਖਾਲਿਸਤਾਨੀਆਂ ਨਾਲ ਜਾਂ ਵੱਖਵਾਦੀਆਂ ਨਾਲ ਸੀ। ਠੀਕ ਹੈ। ਤਾਂ ਇਹਦਾ ਮਤਲਬ ਇਹ ਆ ਕਿ ਜੇ ਜੇਲ੍ਹ ਦੇ ਵਿੱਚ ਨਹੀਂ ਆਉਂਦੇ ਤਾਂ ਬਈ ਫਿਰ NSA ਲਾਉਣ ਤੋਂ ਚਾਰਾ ਇਲਾਵਾ ਕੀ ਹੈ ਸਾਡੇ? ਦੂਜੀ ਚੀਜ਼, ਦੂਜੇ ਇਹ ਕਹਿੰਦੇ ਆ ਕਿ ਇੰਟੈਲੀਜੈਂਸੀ ਸਾਡੀ ਜਿਹੜੀ ਹੈ, ਜੋ ਉਹਦੀਆਂ ਗੁਪਤ ਰਿਪੋਰਟਾਂ ਨੇ, ਜੇ ਤੁਸੀਂ ਕਹੋ ਤਾਂ ਅਸੀਂ ਉਹ ਸਾਰਾ ਕੁਝ ਜਿਹੜਾ ਰਿਕਾਰਡ ਤੇ ਲਿਆ ਕੇ ਸੀਲਬੰਦ ਲਿਫਾਫੇ ਚ ਤੁਹਾਨੂੰ ਸੌਂਪ ਸਕਦੇ। ਇਸ ਤੋਂ ਬਾਅਦ ਸਾਫ਼ ਹੋ ਗਿਆ ਸਰ ਕਿ NSA ਜਿਹੜਾ ਹੈ, ਬੇਸ਼ੱਕ ਕੋਰਟ ਨੇ ਤੈਅ ਕਰਨਾ ਹੈ ਕਿ ਉਹ ਜਾਇਜ਼ ਹੈ ਜਾਂ ਨਜਾਇਜ਼ ਹੈ, ਤਾਂ ਸਰਕਾਰਾਂ ਦੋਹੇ ਜਿਹੜੀਆਂ ਨੇ ਉਹ ਰਾਇਤ ਦੇਣ ਦੇ ਰੌਂ ਚ ਨਹੀਂ ਨਜ਼ਰ। ਇਨਫੈਕਟ ਮੈਂ ਅੱਜ ਇੱਕ FIR ਵੀ ਹਾਸਲ ਕੀਤੀ, ਜਿਹੜੀ ਕਿਉਂਕਿ ਜਦੋਂ ਇਹਨਾਂ ਨੇ ਬਿਜਲਈ ਯੰਤਰਾਂ ਦਾ ਜ਼ਿਕਰ ਕੀਤਾ, ਮੱਥਾ ਠਣਕਿਆ, ਇਹਦਾ ਮੱਥਾ ਠਣਕਿਆ ਕਿ ਉਹਦੀ FIR ਕੱਟੀ। ਉਹ FIR ਜਦੋਂ ਅਸੀਂ ਲੱਭਣੀ ਸਟਾਰਟ ਕੀਤੀ ਤਾਂ ਇਮਾਮ ਸਿੰਘ ਖਾਰਾ ਦੇ ਕੋਲ ਇਤਫਾਕਨ ਉਹ FIR ਸੀ। ਜਦੋਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕਿ ਜਿਹੜਾ ਉਹ ਸਮਾਨ ਫੜਿਆ ਜਿਹਦਾ ਜ਼ਿਕਰ ਕਰ ਰਹੇ ਆ ਕਿ ਜਿਹਦੇ ਥਰੂ ਇਹ ਸੰਪਰਕ ਚ ਨੇ, ਤਾਂ ਜਿਹੜਾ ਉਹ ਜੇਲ੍ਹ ਸੁਪਰਡੈਂਟ ਸੀ ਉਹਦੇ ਤੇ ਤਾਂ UAPA ਲਾ ਰੱਖਿਆ। ਇਮਾਮ ਸਿੰਘ ਖਾਰਾ ਵੀ ਰੁਕ ਗਏ ਜੀ। ਤੇ ਮੈਂ ਕਿਹਾ ਜੀ ਜਿਹਦੇ ਥਰੂ ਲੰਘਿਆ, ਜੇ ਉਹਦੇ ਤੇ UAPA ਲਾਈ ਆ
ਤੇ ਜਿਹਦੇ ਤੋਂ ਬਰਾਮਦ ਹੋਇਆ ਕਿ ਉਹਦੇ ਤੇ UAPA ਨਹੀਂ ਲਾਉਣਗੇ ਜੇ NSA ਟੁੱਟ ਗਈ ਤਾਂ ਉਹ ਕਹਿੰਦੇ ਜੀ ਬਿਲਕੁਲ FIR ਮੇਰੇ ਕੋਲ ਹੈਗੀ ਆ, ਇੱਕ ਬੰਦਾ ਬਾਈ ਨੇਮ ਆ, ਦੂਸਰਾ ਉਹਨਾਂ ਨੇ ਅਨਆਇਡੈਂਟੀਫਾਈਡ ਹਾਲੇ ਲਿਖ ਰੱਖਿਆ, ਤੇ ਇਹਦਾ ਮਤਲਬ ਕਿਸੇ ਵੇਲੇ ਵੀ ਉਹ ਨੋਮੀਨੇਟ ਕਰ ਸਕਦੇ ਆ। ਤਾਂ ਜਨਾਬ ਗੱਲ ਇਹ ਆ ਕਿ ਜੇ NSA ਟੁੱਟਦਾ ਵੀ ਹੈ, ਇਸ ਗੱਲ ਦਾ ਖਦਸ਼ਾ ਰਹੇਗਾ ਕਿ UAPA ਲਾ ਸਕਦੇ ਆ। ਮੈਂ ਅੱਜ ਵੀ ਗੱਲ ਕਹਿ ਰਿਹਾ ਸੀਗਾ ਕਿ ਚਲੋ ਸਮਰਥਨ ਵਿਰੋਧ ਉਹ ਦੋਵੇਂ ਚੀਜ਼ਾਂ ਨਾਲੋਂ ਨਾਲ ਚੱਲਦੀਆਂ, ਕਿ ਜੋ ਲੋਕ ਏਜੰਸੀਆਂ ਦਾ ਕਰਾਰ ਦਿੰਦੇ ਨੇ ਅੰਮ੍ਰਿਤਪਾਲ ਸਿੰਘ ਨੂੰ, ਬਾਕੀ ਉਹਨਾਂ ਦੀ ਸਟ੍ਰੈਟਜੀ ਉਹ ਜਾਣਦੇ ਆ ਕਿ ਉਹਨਾਂ ਦਾ ਹਿਸਾਬ ਕਿਤਾਬ ਹੈ ਭਾਈ, ਪਰ ਜੋ ਏਜੰਸੀਆਂ ਵਾਲੀ ਥਿਊਰੀ ਦਿੱਤੀ ਜਾਂਦੀ ਤਾਂ ਉਹ 90% ਇੱਥੇ ਡਿੱਗ ਪੈਂਦੀ ਹੈ ਕਿ ਉਹ ਰਿਕਾਰਡ ਤੇ ਆ ਕੇ ਵਿਰੋਧ ਕਰ ਰਹੇ ਨੇ ਅੰਮ੍ਰਿਤਪਾਲ ਸਿੰਘ ਦਾ, ਤੇ UAPA ਦੀ FIR ਕੱਟੀ ਹੋਈ ਆ, ਤਿਆਰ ਆ ਉਹਦੇ ਚ ਮੰਨ ਲਓ NSA ਟੁੱਟੇਗਾ, ਉਹ ਹੋ ਸਕਦਾ ਨਾ ਵੀ ਯੂਜ਼ ਕਰ ਦੇ। ਤੁਸੀਂ ਸੋਚ ਕੇ ਦੇਖੋ ਨਾ ਕਿ ਲੰਘਾਉਣ ਵਾਲਾ, ਫਰਜ਼ ਕਰੋ ਤੁਹਾਡੇ ਸਟੂਡੀਓ ਦੇ ਬਾਹਰ ਇੱਕ ਗਾਰਡ ਖਲੋਤਾ ਹੈ, ਉਹਨੇ ਐਕਸਪਲੋਸਿਵ ਟਪਾਤਾ, ਗਾਰਡ ਨੂੰ ਤਾਂ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਦੇਸ਼ ਵਿਰੋਧੀ ਗਤੀਵਿਧੀ ਵਾਸਤੇ ਨਾਮਜ਼ਦ ਕਰ ਲਿਆ ਜੀ, ਤੇ ਤੁਹਾਡੇ ਤੋਂ ਬਰਾਮਦ ਹੋਇਆ, ਤੁਸੀਂ ਮੰਗਾਇਆ ਪੁਲਿਸ ਦੀ ਕਹਾਣੀ ਮੁਤਾਬਕ, ਤੇ ਤੁਸੀਂ ਵਰਤਿਆ ਉਹਨੂੰ ਦਾ ਕਿਸੇ ਥਾਂ ਤੇ, ਤਾਂ ਫਿਰ ਤੁਹਾਨੂੰ ਕਿਵੇਂ ਛੱਡ ਦੇਣਗੇ? ਸੋਚ ਕੇ ਦੇਖੋ ਨਾ। ਤਾਂ ਇਸ ਕਰਕੇ ਇਹ ਮਤਲਬ ਕਿ ਇਹਨਾਂ ਦੀ ਕਹਿ ਲਓ ਕਿ ਬਿਲਕੁਲ ਤਿਆਰੀ ਹੈ, ਕਿਉਂਕਿ ਦੂਸਰੇ ਕੇਸਾਂ 'ਚ ਜਿਹੜੇ ਦੂਜੇ ਕੇਸ ਨੇ 307 ਵਗੈਰਾ ਦੇ, ਉਹਦੇ ਵਿੱਚ ਵੀ ਗ੍ਰਿਫਤਾਰੀਆਂ ਨਹੀਂ ਪਾ ਰਹੇ ਜੀ, ਤਾਂ ਉਹ ਵੀ ਕੇਸ ਪੈਂਡਿੰਗ ਰੱਖ ਛੱਡੇ, ਖੁੱਲੇ ਰੱਖ ਛੱਡੇ ਆ, ਤੇ ਇਹ ਵੀ ਕੇਸ ਜਿਹੜਾ ਹੈ ਉਹ ਉਸੇ ਤਰ੍ਹਾਂ ਤਿਆਰ ਹੈ। ਤਾਂ ਉਹਦਾ ਇੱਥੇ ਵੀ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ ਕਿ ਬਈ ਯਾਰ ਇਹਨਾਂ ਦੀ ਨੀਅਤ ਜਿਹੜੀ ਆ ਉਹ ਇੱਕ ਸੁਰ ਵਾਲੀ ਆ। ਤੇ ਬਾਕੀ ਮੈਂ ਉਹੀ ਗੱਲ ਜਿਹੜੀ ਕਰ ਰਿਹਾ ਸੀਗਾ ਉਹਨੂੰ ਦੁਬਾਰਾ ਕਹਿ ਕੇ ਗੱਲ ਖਤਮ ਕਰ ਦੇਣਾ ਕਿ ਜੇਕਰ RSS ਨੇ ਜਾਂ ਭਾਜਪਾ ਨੇ ਕੋਈ ਕੰਮ ਲੈਣਾ ਤਾਂ ਉਹ ਖੁੱਲਾ ਛੱਡਣਗੇ ਕਿ ਬੰਦ ਰੱਖ ਕੇ, ਜਿੱਥੋਂ ਨਾ ਕੋਈ ਸਟੇਟਮੈਂਟ ਆ ਰਹੀ ਆ, ਨਾ ਕੋਈ ਚਿੱਠੀ ਆ ਰਹੀ ਆ, ਨਾ ਕੋਈ ਵੀਡੀਓ ਆ ਰਹੀ ਆ, ਨਾ ਕੋਈ ਆਡੀਓ ਆ ਰਹੀ ਆ। ਹਰਿਆਣੇ 'ਚ ਇਲੈਕਸ਼ਨ ਹੈ, ਪੰਜਾਬ ਦੇ ਬਿਲਕੁਲ ਨਾਲ ਮਤਲਬ ਕਿ ਜੇ ਤੁਸੀਂ ਦੇਖੋਗੇ ਵੱਡਾ ਇਲੈਕਸ਼ਨ ਹਿੰਦੂਤਵ ਦਾ ਮਹਾਰਾਸ਼ਟਰ ਤੇ ਹੋ ਰਿਹਾ, ਤਾਂ ਮਤਲਬ ਇਹ ਚੀਜ਼ ਜਿਹੜੀ ਹੈ ਉਹ ਇਸ ਪੱਖ ਤੋਂ ਵੀ ਸੋਚਣ ਵਿਚਾਰਨ ਵਾਸਤੇ ਮਜਬੂਰ ਕਰਦੀ ਹੈ। ਤਾਂ ਗੱਲ ਇਹ ਆ ਕਿ ਇਸ ਵੇਲੇ ਇਹਨਾਂ ਨੇ ਜਾ ਕੇ ਇੱਕ ਸੁਰ ਦੇ ਵਿੱਚ ਕਹਿ ਦਿੱਤਾ ਕਿ ਨਹੀਂ, ਕੋਈ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ NSA ਲੱਗਿਆ ਜਿਹੜਾ ਉਹ ਜਾਇਜ਼ ਹੈ ਜਾਂ ਵਾਜਬ ਹੈ ਜੀ। ਮੈਨੂੰ ਜੇ ਥਿਊਰੀਆਂ ਦੇਣ ਤੇ ਕਿਹੜਾ ਕੋਈ ਕਿਰਾਇਆ ਭਾੜਾ ਲੱਗਦਾ, ਥਿਊਰੀ ਕੱਢ ਕੇ ਮਾਰਨੀ ਹੈ, ਲੋਕਾਂ ਦੇ ਮੂਹਰੇ ਰੱਖਣੀ ਵੀ ਥਿਊਰੀ ਦੇਣੀ ਸੌਖੀ ਹੁੰਦੀ ਹੈ ਬਿਲਕੁਲ। ਇੱਥੇ ਤਾਂ ਕਨਸਪੀਰੇਸੀ ਜਾਂ ਕਹਿ ਲਓ ਕਿ ਥਿਊਰੀ ਇਸ ਤਰ੍ਹਾਂ ਦੀ ਬਹੁਤ ਦਿੱਤੀ ਜਾਂਦੀ ਹੈ, ਪਰ ਥਿਊਰੀ ਤੇ ਤਰਕ ਦੇਣੇ ਔਖੇ ਹੁੰਦੇ, ਤਰਕ ਲੱਭਣੇ ਔਖੇ ਹੁੰਦੇ ਆ। ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਅਸੀਂ ਤਰਕ ਤੇ ਕਰ ਰਹੇ ਹਾਂ ਕਿ ਬਈ ਅਸੀਂ ਤਰਕ ਤੇ ਕਰ ਰਹੇ ਹਾਂ ਕਿ ਉਹ ਇੰਨਾ ਕੁਝ ਕਰ ਰਹੇ ਨੇ ਕਿ NSA ਟੁੱਟਦਾ ਤਾਂ ਉਹ ਤੋਂ ਪਹਿਲਾਂ ਵੀ ਇੱਕ ਜੁਗਾੜ ਲਾਈ ਬੈਠੇ, ਤਾਂ ਉਹਦੇ ਤੋਂ ਵੀ ਖਤਰਨਾਕ ਹੋ ਜਾਂਦਾ ਜੀ। ਤੇ ਮਿੰਟ ਜੀ ਗੱਲ ਕਰੀਏ ਪਾਸਪੋਰਟਾਂ ਬਾਰੇ, ਕਹਿੰਦੇ ਅੱਜ ਤੋਂ ਨਹੀਂ ਬਣਨਗੇ ਪਾਸਪੋਰਟ। ਹਾਂਜੀ, ਨਹੀਂ ਪਾਸਪੋਰਟ ਇਹ ਨਹੀਂ ਹੈਗਾ ਕਿ ਇੰਡੀਆ 'ਚ ਉਹਨਾਂ ਨੇ ਪਾਸਪੋਰਟ ਬਣਾਉਣਾ ਹੀ ਬੰਦ ਕਰ ਦਿੱਤਾ ਤੇ ਉਹ ਕਹਿੰਦੇ ਕਿ ਕਾਗਜ਼ ਤੇ ਲਿਖ ਦਿਆਂਗੇ ਇਹ ਇੰਡੀਆ ਨੇ ਆ ਕਿ ਉਦਾਂ ਹੀ ਚੜਿਆ ਫਿਰੇਗਾ ਸਾਰੀ ਦੁਨੀਆ 'ਚ, ਐਸਾ ਨਹੀਂ ਹੈ। ਦਰਅਸਲ ਕੀ ਹੈ ਕਿ ਪਾਸਪੋਰਟ ਸੇਵਾ ਜਿਹੜੀ ਆਨਲਾਈਨ ਉਹਦਾ ਪੋਰਟਲ ਹੈ ਜਿਹੜਾ, ਉਹ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਹੁਣ 59 ਮਿੰਟ ਹੋਏ ਨੇ 8 ਵਜੇ, ਯਾਨੀ ਇੱਥੋਂ ਲਗਭਗ 1 ਘੰਟਾ ਪਹਿਲਾਂ 8 ਵਜੇ ਬੰਦ ਹੋ ਚੁੱਕਾ। ਇਹ ਟੈਂਪਰੇਰੀ ਤੌਰ ਤੇ 2 ਸਤੰਬਰ ਦੀ ਸਵੇਰ 6 ਵਜੇ ਤੱਕ ਬੰਦ ਰਹੇਗਾ। ਇਹਦੇ ਵਿੱਚ ਉਹ ਤਕਨੀਕੀ ਕੋਈ ਮੁਰੰਮਤ ਕਰਦੇ ਆ ਜਾਂ ਕੀ ਕਰਦੇ ਆ ਇਹ ਉਹ ਜਾਣਦਾ। ਤਾਂ ਉਹਦੇ ਸਿੱਟੇ ਵਜੋਂ ਜੋ ਆਨਲਾਈਨ ਪਾਸਪੋਰਟ ਦਾ ਕੰਮ ਕਰ ਰਿਹਾ ਉਹ ਸਾਰਾ ਸਸਪੈਂਡਡ ਹੈ। ਦੂਜੇ ਨੰਬਰ ਤੇ ਕੋਈ ਨਵੀਂ ਅਰਜ਼ੀ ਜਿਹੜੀ ਹੈ ਉਹ ਯਾਨੀ ਅਪਾਇੰਟਮੈਂਟ ਵਾਸਤੇ ਜਾਂ ਰੀਨਿਊਅਲ ਵਾਸਤੇ ਉਹ ਐਕਸੈਪਟ ਨਹੀਂ ਹੋ ਸਕੇਗੀ। ਇਸ ਤੋਂ ਇਲਾਵਾ ਨੋਟੇਬਲ ਗੱਲ ਇਹ ਆ ਕਿ ਹੁਣ ਤੋਂ ਲੈ ਕੇ 2 ਸਤੰਬਰ ਦੀ ਸਵੇਰ ਤੱਕ ਜਿੰਨੀਆਂ ਅਪਾਇੰਟਮੈਂਟਸ ਹੈਗੀਆਂ ਨੇ ਜੀ ਆਲਰੇਡੀ ਬੁੱਕ, ਉਹ ਸਾਰੀਆਂ ਕੈਂਸਲ ਸਮਝੀਆਂ ਜਾਣ ਤੇ ਨਵੇਂ ਸਿਰੇ ਤੋਂ ਮਹਿਕਮਾ ਜਿਹੜਾ ਹੈ ਪਾਸਪੋਰਟ ਸੇਵਾ ਕੇਂਦਰ ਹੈ ਜਿਹੜਾ ਉਹ ਅਪਾਇੰਟਮੈਂਟਸ ਜਾਰੀ ਕਰੇਗਾ। ਤਾਂ ਇਹ ਕੋਈ ਤੁਸੀਂ ਆਪਦਾ ਸੱਜੇ ਖੱਬੇ ਵਾਲਾ ਨੇੜਲਾ ਕੋਈ ਜਿਹੜਾ ਕੋਈ ਇਹਨਾਂ ਦਿਨਾਂ 'ਚ ਹੈ ਉਹਨੂੰ ਦੱਸ ਦੇਣਾ। ਪਹਿਲੀ ਗੱਲ ਤਾਂ ਪਤਾ ਲੱਗ ਗਿਆ ਹੋਏਗਾ ਇਹ, ਤਾਂ ਇਹ ਕੱਲ ਹੀ ਤੈਅ ਹੋ ਗਿਆ ਸੀਗਾ
ਕਿ ਪਾਸਪੋਰਟ ਦੀ ਸੇਵਾ ਜਿਹੜੀ ਹੈ ਉਹ ਕੁਝ ਸਮੇਂ ਵਾਸਤੇ ਸਸਪੈਂਡਡ ਰਹੇਗੀ। ਤਾਂ ਬਿਲਕੁਲ ਇਸ ਪੋਰਟਲ ਨੂੰ ਵੀ ਚਲੋ ਅਪ ਟੂ ਡੇਟ ਕਰਨਾ ਚਾਹੀਦਾ, ਜੇ ਕਰ ਰਹੇ ਨੇ ਤਾਂ ਠੀਕ ਆ। ਬਾਕੀ ਜਿਹੜੇ ਪਾਸਪੋਰਟ ਕੇਂਦਰ ਆ ਉਹਨਾਂ ਦੇ ਵਿੱਚ ਵੀ ਇੱਥੇ ਪੰਜਾਬ 'ਚ ਤੇ ਬਹੁਤ ਕੁਝ ਚੱਲਦਾ ਪਿਆ, ਤਾਂ ਉਹਨਾਂ ਦੀ ਵਿਸਾਰ ਲੈਣ ਦੀ ਜ਼ਰੂਰਤ ਹੈ। ਜੀ ਜੀ ਜੀ। ਤੇ ਅਗਲੀ ਗੱਲ ਕਰੀਏ ਵਿਵਾਦਤ ਬਿਆਨਾਂ ਦੀ ਫੈਕਟਰੀ ਬੀਬੀ ਕੰਗਣਾ ਰਣੌਤ ਦੇ ਬਾਰੇ, ਉਹ ਕਹਿੰਦੇ ਜੇਪੀ ਨੱਡਾ ਨੂੰ ਮਿਲੀ ਹੈ ਜੀ। ਹਾਂਜੀ, ਦੇਖੋ ਕੰਗਨਾ ਰਣੌਤ ਜੇਪੀ ਨੱਡਾ ਨੂੰ ਮਿਲੇ ਆ ਤਾਂ ਓਬਵੀਅਸ ਹੈ ਕਿ ਦੇਖੋ ਗੱਲ ਇਹ ਆ ਕਿ ਨੱਡਾ ਸਾਹਿਬ ਨੇ ਸਮਝਾਇਆ ਹੋਵੇਗਾ, ਕਿਉਂਕਿ ਨੱਡਾ ਸਾਹਿਬ ਜਿਹੜੇ ਜਗਤ ਪ੍ਰਕਾਸ਼ ਨੱਡਾ ਨੇ ਇਹ ਆਉਂਦੇ ਆ ਹਿਮਾਚਲ ਤੋਂ। ਜੀ ਜੀ। ਇਸ ਵੇਲੇ ਇਹ ਨਾ ਸਿਰਫ ਮਿਆਦ ਪੁਗਾ ਚੁੱਕੇ ਪ੍ਰਧਾਨ ਆ, ਕੇਂਦਰੀ ਮੰਤਰੀ ਵੀ ਆ, ਤੇ ਇਸ ਵੇਲੇ ਕਹਿ ਲਓ ਕਿ ਸਿਆਣੇ ਲੀਡਰਾਂ ਚ ਇੱਕ ਆ। ਤਾਂ ਮੈਨੂੰ ਲੱਗਦਾ ਕਿ ਇਹੀ ਸਮਝਾਇਆ ਹੋਵੇਗਾ, ਕਿਉਂਕਿ ਕਾਂਗਰਸ ਦੇ ਵਿੱਚ ਕਾਫੀ ਜੇ ਕਹੀਏ ਤਾਂ ਇਸ ਚੀਜ਼ ਨੂੰ ਲੈ ਕੇ ਉਤਸ਼ਾਹ ਹੈ, ਖਾਸ ਤੌਰ ਤੇ ਜੇ ਆਪਾਂ ਵੇਖੀਏ ਹਰਿਆਣੇ 'ਚ, ਤਾਂ ਹਰਿਆਣੇ 'ਚ ਭਾਜਪਾ ਜਵਾਨ, ਪਹਿਲਵਾਨ ਅਤੇ ਕਿਸਾਨ ਤਿੰਨਾਂ ਮੁੱਦਿਆਂ ਤੇ ਪਹਿਲਾਂ ਹੀ ਘਿਰੀ ਪਈ ਆ। ਤਾਂ ਰੌਲਾ ਇਹ ਹੈ ਕਿ ਇਕੱਲਾ ਮੁੱਦਾ ਫਿਲਮ ਦੇ ਵਿਰੋਧ ਦਾ ਨਹੀਂ, ਫਿਲਮ ਦਾ ਵਿਰੋਧ ਤੇ ਕਹਿ ਲਓ ਕਿ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚੋਂ ਵੀ ਇੱਕ ਹਿੱਸਾ ਕਰ ਰਿਹਾ, ਯਾਨੀ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਜੁੜਿਆ ਜਾਂ ਜੋ ਪੈਰੋਕਾਰ ਹੈ ਉਹਨਾਂ ਦਾ, ਤਾਂ ਉਹ ਧੜਾ ਦਾ ਵਿਰੋਧ ਕਰੇਗਾ। ਠੀਕ ਹੈ ਜੀ, ਉਹ ਵਿਰੋਧ ਕਰ ਰਿਹਾ, ਐਲਾਨੀਆਂ ਕਰ ਰਿਹਾ। ਤੇ ਗੱਲ ਇਹ ਆ ਕਿ ਇਸ ਤੋਂ ਇਲਾਵਾ ਜੋ ਕਿਸਾਨਾਂ ਬਾਰੇ ਬੋਲਿਆ, ਹੁਣ ਕਿਸਾਨ ਜਿਹੜਾ ਹੈ, ਕਿਸਾਨ ਤੇ ਹਿੰਦੂ ਵੀ ਹੈ, ਮੁਸਲਮਾਨ ਵੀ ਹੈ, ਉਹ ਜਾਟ ਵੀ ਹੈ, ਜੱਟ ਵੀ ਹੈ, ਐਸੀ ਵੀ ਹੋ ਸਕਦਾ। ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਹੈ ਨਾ ਮਹਿੰਗੀ ਪੈ ਗਈ ਕਿ ਇਹਦਾ ਵਿਰੋਧ ਨਾ ਸਿਰਫ ਫਿਲਮ ਦਾ ਵਿਰੋਧ ਤਾਂ ਪੰਜਾਬ 'ਚ ਹੋਇਆ, ਬਲਕਿ ਜਿੱਥੇ ਹਰਿਆਣੇ 'ਚ ਖੇਤੀ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ ਰਾਜਨੀਤੀ ਤੇ, ਜਾਟ ਬਹੁਤ ਅਸਰ ਪਾਉਂਦੇ ਆ, ਉੱਥੇ ਵੀ ਇਸ ਬਿਆਨ ਨੇ ਪੁੱਠਾ ਅਸਰ ਪਾ ਦਿੱਤਾ। ਸੋ ਮੈਨੂੰ ਲੱਗਦਾ ਕਿ ਕਲਾਸ ਵਗੈਰਾ ਲੱਗੀ ਹੋਏਗੀ, ਪਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ, ਮਾਫ ਕਰਨਾ ਕਿਸੇ ਨੂੰ ਗੱਲ ਕੌੜੀ ਲੱਗੇ, ਪਹਿਲਾਂ ਹੀ ਝੋਲੀ ਪਵਾ ਲੈਣਾ ਮੈਂ ਉਹਦੀ ਨਾਰਾਜ਼ਗੀ, ਪਰ ਜਿਹੜਾ ਅੱਜ ਬਿਆਨ ਦਿੱਤਾ ਇਹ ਬਿਆਨ ਨਹੀਂ ਦੇਣਾ ਚਾਹੀਦਾ। ਉਹਨਾਂ ਨੂੰ ਇਸ ਉਮਰੇ ਕਿ ਕੰਗਣਾ ਰਣੌਤ ਨੂੰ ਤਜਰਬਾ ਹੋਵੇਗਾ ਨਹੀਂ ਪਤਾ, ਐਸੀ ਗੱਲ ਕਹਿ ਕੇ ਮੇਰੇ ਖਿਆਲ ਦੇ ਨਾਲ ਉਹ ਆਪਣੀ ਜਿਹੜੀ ਉਹਨਾਂ ਦੀ ਇਸ ਵੇਲੇ ਉਮਰ ਆ ਉਸ ਹਿਸਾਬ ਨਾਲ ਠੀਕ ਨਹੀਂ ਕਰ ਰਹੇ, ਮੇਰਾ ਮੰਨਣਾ। ਮੈਂ ਉਚੇਚੇ ਤੌਰ ਤੇ ਦੇਖੋ ਗੱਲ ਇਹ ਹੈ ਮਿੰਟੂ ਜੀ, ਜਦੋਂ ਉਮਰ ਚਲੇ ਚਾਹੇ ਕੋਈ ਵੀ ਹੈ, ਚਾਹੇ ਕੋਈ 20 ਸਾਲ ਦਾ ਬੰਦਾ, 15-16 ਸਾਲ ਦਾ ਵੀ, ਚਲੋ ਕਿਸੇ ਦੇ ਸਨਮਾਨ ਦੇ ਵਿੱਚ ਜਾਂ ਕਿਸੇ ਦੇ ਬਾਰੇ, ਕਿਸੇ ਬੀਬੀ ਦੇ ਬਾਰੇ, ਕਿਸੇ ਮਰਦ ਦੇ ਬਾਰੇ ਇਸ ਤਰ੍ਹਾਂ ਦਾ ਕੋਈ ਉਹਦੇ ਨਹੀਂ ਕਹਿਣਾ ਚਾਹੀਦਾ, ਆਪਾਂ ਨੂੰ ਬਚਣਾ ਚਾਹੀਦਾ ਹੈ ਜੀ। ਨਹੀਂ ਠੀਕ ਨਹੀਂ ਠੀਕ ਲੱਗਦਾ ਉਹ ਸਿਆਣੇ, ਕਿਉਂਕਿ ਉਹ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦੇ ਨੇ ਕੌਮੀ ਮੰਚ ਤੇ, ਖਾਸ ਤੌਰ ਤੇ ਖਾਲਿਸਤਾਨੀ ਮੂਵਮੈਂਟ ਨੂੰ ਇੱਕ ਸਿਆਸੀ ਮੁਲੰਮੇ 'ਚ ਰੰਗ ਕੇ ਉਹ ਰਿਪਰੈਜ਼ੈਂਟ ਕਰਦੇ ਨੇ ਪੂਰੇ ਇੰਡੀਆ 'ਚ। ਬਿਲਕੁਲ ਬਿਲਕੁਲ। ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ, ਪੰਜਾਬ 'ਚੋਂ ਬਹੁਤ ਇਸ ਤਰ੍ਹਾਂ ਦੇ ਬਿਆਨ ਪੁੱਠੇ ਸਿੱਧੇ ਦਿੰਦੇ ਰਹਿੰਦੇ ਆ, ਪਰ ਜਦੋਂ ਤੁਸੀਂ ਹਰਿਆਣੇ 'ਚ ਬੈਠੇ ਹੋ, ਜਿੱਥੇ ਤੁਹਾਡੇ ਸਾਹਮਣੇ ਹਿੰਦੀ ਮੀਡੀਆ ਜਾਂ ਨੈਸ਼ਨਲ ਮੀਡੀਆ, ਤੁਸੀਂ ਉੱਥੇ ਗੱਲ ਜਿਹੜੀ ਇਸ ਤਰ੍ਹਾਂ ਦੀ ਕਰੋ। ਹਾਂ, ਆਪਦਾ ਵਿਰੋਧ ਜਤਾਓ, ਆਪਾਂ ਕਿਹੜਾ ਘੱਟ ਕਰਦੇ ਆ ਕੰਗਣਾ। ਬਿਲਕੁਲ ਬਿਲਕੁਲ ਜੀ, ਤੁਹਾਡੀ ਨਾਰਾਜ਼ਗੀ ਕਿਸੇ ਗੱਲ ਤੇ ਤੁਸੀਂ ਨਹੀਂ ਸਹਿਮਤ। ਹਾਂਜੀ ਬਿਲਕੁਲ, ਸਾਡੀ ਜਿਹੜੀ ਹਮੇਸ਼ਾ ਸੋਚ ਹੈ ਉਹ ਰਹਿੰਦੀ ਆ। ਅਸੀਂ ਕੰਟੈਂਟ ਤੇ ਵੀ ਸਵਾਲ ਕੀਤੇ ਸਨ ਕਿ ਠੀਕ ਹੈ, ਇਤਿਹਾਸ 'ਚ ਬਹੁਤ ਕੁਝ ਹੁੰਦਾ, ਕੋਈ ਕਿਸੇ ਪੱਖ ਦਾ ਲਿਖਿਆ ਹੁੰਦਾ, ਕੋਈ ਕਿਸੇ ਪੱਖ ਦਾ ਲਿਖਿਆ ਹੁੰਦਾ, ਡਿਬੇਟੇਬਲ ਚੀਜ਼ਾਂ ਨੇ। ਪਰ ਅੱਜ ਦੇ ਦੌਰ ਦੇ ਵਿੱਚ ਜਦੋਂ ਇੱਕ IPS ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਹੈ, ਜਦੋਂ ਇੱਕ ਆਮ ਸਿੱਖ ਨੂੰ ਖਾਲਿਸਤਾਨੀ ਕਹਿ ਕੇ ਕੁੱਟ ਦਿੱਤਾ ਜਾਂਦਾ ਹੈ, ਤਾਂ ਕੀ ਤੁਹਾਡੀ ਫਿਲਮ ਇਸ ਤਰ੍ਹਾਂ ਦੀ ਨਫ਼ਰਤ ਨੂੰ ਹੋਰ ਨਹੀਂ ਵਧਾਏਗੀ? ਕਿ ਇਹਦੀ ਗਾਰੰਟੀ ਲਿਖਤੀ ਦਿੰਦੇ ਹੋ? ਤਾਂ ਤਾਰਕਿਕ ਆਧਾਰ ਤੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਸ਼ਰਮਾ ਜੀ। ਜੀ ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।